सोचो जरा, एक बुजुर्ग झुकी हुई कमर, पुराने कपड़े, जुतियां टुटियां हुई बैंक में आके आहिस्ता आहिस्ता कहता है मैंने अपनी तनख्वाह निकलानी है। पर मैनेजर ओनू धक्के मार के कुछ ये लफ्ज कहता है, ओ बुढ़े तेरी हिम्मत किवें होई इत्थे आउण दी, बाहर निकल। ते कुछ लम्हे बाद सारा बैंक दहल गया जदों हकीकत सामने आई। ਉਹ ਕਮਜ਼ੋਰ ਲੱਗਦਾ ਬਜ਼ੁਰਗ ਅਸਲ ਵਿੱਚ ਇਸ ਬੈਂਕ ਦਾ ਮਾਲਕ ਸੀ। ਦੋਸਤੋ, ਇੱਜ਼ਤ ਕੋਈ ਕੱਪੜਿਆਂ, ਕਾਰਾਂ ਜਾਂ ਅਹੁਦਿਆਂ ਨਾਲ ਨਹੀਂ ਮਿਲਦੀ। ਇੱਜ਼ਤ ਨਾਲ ਸਿਰਫ ਇਨਸਾਨ ਦੇ ਰਵੱਈਏ ਦੀ ਪਹਿਚਾਣ ਕੀਤੀ ਜਾਂਦੀ ਹੈ। ਅੱਜ ਦੀ ਕਹਾਣੀ ਵਿੱਚ ਤੁਸੀਂ ਦੇਖੋਗੇ ਕਿ ਜਦੋਂ ਇੱਕ ਬੈਂਕ ਦਾ ਮਾਲਕ ਬਜ਼ੁਰਗ ਬਣ ਕੇ ਆਪਣੇ ਹੀ ਬੈਂਕ ਗਿਆ ਤੇ ਮੈਨੇਜਰ ਨੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਉਹਦੇ ਬਾਅਦ ਜੋ ਕੁਝ ਹੋਇਆ ਉਹ ਇਨਸਾਨੀਅਤ ਨੂੰ ਹਿਲਾ ਕੇ ਰੱਖ ਦਿੰਦਾ ਹੈ। ਤਾਂ ਦੋਸਤੋ, ਸ਼ਹਿਰ ਵਿੱਚ ਇੱਕ ਵੱਡਾ ਤੇ ਮਸ਼ਹੂਰ ਬੈਂਕ ਸੀ। ਇਸ ਬੈਂਕ ਦਾ ਮਾਲਕ ਨਵਾਬ ਸਾਹਿਬ, ਉਹ ਬੜੇ ਅਮੀਰ, ਇੱਜ਼ਤਦਾਰ ਤੇ ਕਾਮਯਾਬ ਘਰਾਣੇ ਨਾਲ ਤਾਲੁਕ ਰੱਖਦਾ ਸੀ, ਪਰ ਦਿਲੋਂ ਬੜਾ ਆਜਿਜ਼ ਤੇ ਨਰਮ ਮਿਜ਼ਾਜ ਸੀ। ਨਵਾਬ ਸਾਹਿਬ ਅਕਸਰ ਸੋਚਦੇ ਸਨ, ਮੇਰਾ ਸਟਾਫ ਆਮ ਲੋਕਾਂ ਨਾਲ ਕਿਵੇਂ ਪੇਸ਼ ਆਉਂਦਾ ਹੈ। ਜੇ ਕੋਈ ਗਰੀਬ ਜਾਂ ਬਜ਼ੁਰਗ ਆਵੇ ਤਾਂ ਉਹਨੂੰ ਇੱਜ਼ਤ ਮਿਲਦੀ ਹੈ ਜਾਂ ਜ਼ਿਲਤ। ਇਹ ਜਾਣਨ ਲਈ ਉਹਨੇ ਇੱਕ ਤਜਰਬਾ ਕਰਨ ਦਾ ਫੈਸਲਾ ਕੀਤਾ ਤੇ ਇੱਕ ਦਿਨ ਨਵਾਬ ਸਾਹਿਬ ਨੇ ਆਪਣੇ ਆਪ ਨੂੰ ਸਾਦਾ ਬਜ਼ੁਰਗ ਬਣਾ ਲਿਆ। ਸਫੈਦ ਦਾੜੀ, ਪੁਰਾਣੇ ਕੱਪੜੇ, ਟੁੱਟੀਆਂ ਹੋਈਆਂ ਜੁੱਤੀਆਂ ਤੇ ਹੱਥ ਵਿੱਚ ਲਾਠੀ, ਔਰ ਆਪਣੇ ਬੈਂਕ ਦੇ ਦਰਵਾਜ਼ੇ ਤੇ ਪਹੁੰਚਿਆ। ਤਾਂ ਦੋਸਤੋ, ਉਹ ਬਜ਼ੁਰਗ ਆਹਿਸਤਾ ਆਹਿਸਤਾ ਬੈਂਕ ਦੇ ਕਾਊਂਟਰ ਵੱਲ ਵਧਿਆ। ਹੱਥ ਵਿੱਚ ਇੱਕ ਪੁਰਾਣਾ ਪਾਸਬੁੱਕ ਸੀ ਤੇ ਨੈਣਾਂ ਵਿੱਚ ਗੁਰਬਤ ਦੀ ਉਮੀਦ। ਉਹਨੇ ਨਰਮ ਆਵਾਜ਼ ਵਿੱਚ ਕਿਹਾ, ਪੁੱਤਰ ਥੋੜੇ ਪੈਸੇ ਨਿਕਲਵਾਣੇ ਨੇ ਦਵਾ ਖਰੀਦਣ ਲਈ। ਕਾਊਂਟਰ ਤੇ ਬੈਠਾ ਕਲਰਕ ਉਹਨੂੰ ਹੱਸ ਕੇ ਕਹਿੰਦਾ ਹੈ, ਬਾਬਾ ਜੀ ਲਾਈਨ ਵਿੱਚ ਲੱਗੋ, ਇੱਥੇ ਸਾਰੇ ਇੰਤਜ਼ਾਰ ਕਰ ਰਹੇ ਨੇ। ਬਾਬਾ ਜੀ ਖਾਮੋਸ਼ੀ ਨਾਲ ਲਾਈਨ ਵਿੱਚ ਲੱਗ ਗਏ। ਕੁਝ ਲੋਕ ਉਹਨੂੰ ਤਰਸ ਭਰੀ ਅੱਖ ਨਾਲ ਤੱਕਦੇ ਰਹੇ, ਪਰ ਕਿਸੇ ਨੇ ਉਹਨੂੰ ਅੱਗੇ ਨਹੀਂ ਕੀਤਾ। ਜਦੋਂ ਉਹਦੀ ਵਾਰੀ ਆਈ, ਉਹ ਪਾਸਬੁੱਕ ਕਾਊਂਟਰ ਤੇ ਰੱਖਦਾ ਹੈ। ਕਲਰਕ ਨੇ ਪਾਸਬੁੱਕ ਪਲਟ ਕੇ ਵੇਖਿਆ ਤੇ ਮੂੰਹ ਵਿਗਾੜ ਕੇ ਕਹਿੰਦਾ, ਇਸ ਅਕਾਊਂਟ ਤੋਂ ਪੈਸੇ ਨਿਕਲਣ ਬੜਾ ਮੁਸ਼ਕਿਲ ਬਾਤ ਹੈ, ਤੁਸੀਂ ਮੈਨੇਜਰ ਕੋਲ ਜਾਵੋ। ਬਾਬਾ ਜੀ ਲਰਜ਼ਦੇ ਤੇ ਕੰਬਦੇ ਹੋਏ ਹੱਥਾਂ ਨਾਲ ਫਾਈਲ ਚੁੱਕ ਕੇ ਮੈਨੇਜਰ ਦੇ ਕਮਰੇ ਵਿੱਚ ਦਾਖਲ ਹੁੰਦਾ ਹੈ। ਮੈਨੇਜਰ ਇੱਕ ਜਵਾਨ, ਗਰੂਰ ਨਾਲ ਭਰਪੂਰ ਬੰਦਾ ਕੁਰਸੀ ਤੇ ਟਿਕ ਕੇ ਫੋਨ ਤੇ ਮਸਰੂਫ ਸੀ। ਬਾਬਾ ਜੀ ਆਹਿਸਤਾ ਆਹਿਸਤਾ ਬੋਲੇ, ਪੁੱਤਰ ਦਵਾ ਲਈ ਕੁਝ ਪੈਸੇ ਲੈਣੇ ਸੀ, ਨਿਕਲਵਾਣੇ ਸੀ। ਮੈਨੇਜਰ ਨੇ ਚਿੜਚਿੜਾਹਟ ਨਾਲ ਨਜ਼ਰ ਮਾਰੀ ਤੇ ਗੁੱਸੇ ਨਾਲ ਬੁੜਬੁੜਾ ਗਿਆ, ਇਹ ਬੁੱਢੇ ਹਰ ਰੋਜ਼ ਆ ਜਾਂਦਾ ਹੈ, ਕੋਈ ਇੱਜ਼ਤ ਨਹੀਂ। ਉਹਨੇ ਜ਼ੋਰ ਨਾਲ ਚੀਖ ਕੇ ਕਿਹਾ, ਬਾਹਰ ਨਿਕਲ, ਇਹ ਦਫ਼ਤਰ ਹੈ, ਕੋਈ ਲੰਗਰਖਾਨਾ ਨਹੀਂ। ਤੇ ਜਦੋਂ ਬਾਬਾ ਜੀ ਨੂੰ ਮੈਨੇਜਰ ਦੇ ਕਮਰੇ ਚੋਂ ਧਕੇਲ ਕੇ ਬਾਹਰ ਕੱਢ ਦਿੱਤਾ ਗਿਆ ਤੇ ਪੂਰੇ ਬੈਂਕ ਵਿੱਚ ਸਰਗੋਸ਼ੀਆਂ ਸ਼ੁਰੂ ਹੋ ਗਈਆਂ। ਕੁਝ ਕਹਿੰਦੇ ਬੁੱਢੇ ਨੂੰ ਬਹੁਤ ਬੁਰਾ ਕੀਤਾ, ਇਹ ਇੱਜ਼ਤ ਦੀ ਗੱਲ ਨਹੀਂ ਸੀ। ਪਰ ਕੁਝ ਕਹਿੰਦੇ ਸ਼ਾਇਦ ਇਹ ਵਾਕਿਆ ਹੀ ਗਰੀਬ ਹੈ, ਹਰ ਰੋਜ਼ ਆ ਕੇ ਤੰਗ ਕਰਦਾ ਹੋਣਾ ਸੀ। ਪਰ ਕਿਸੇ ਨੂੰ ਖਬਰ ਨਹੀਂ ਸੀ ਕਿ ਇਹ ਖਾਮੋਸ਼ ਬੁੱਢਾ ਉਹ ਬੰਦਾ ਹੈ ਜਿਸ ਦੇ ਦਸਤਖਤ ਨਾਲ ਇਹ ਬੈਂਕ ਵਜੂਦ ਵਿੱਚ ਆਇਆ ਸੀ। ਤੇ ਬਾਬਾ ਜੀ ਹੌਲੇ ਹੌਲੇ ਬੈਂਕ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਤੇ ਬੈਂਕ ਦੇ ਅੰਦਰ ਮੌਜੂਦ ਸਾਰੇ ਗਾਹਕ ਹੁਣ ਖਾਮੋਸ਼ੀ ਨਾਲ ਬੈਠੇ ਸੀ, ਪਰ ਉਹਦੀਆਂ ਅੱਖੀਆਂ ਵਿੱਚ ਸਵਾਲ ਭਰੇ ਸਨ। ਇਸੇ ਵੇਲੇ ਇੱਕ ਪੁਰਾਣੇ ਕੱਪੜਿਆਂ ਵਿੱਚ ਇੱਕ ਇਨਸਾਨ ਆਇਆ। ਉਹ ਬੈਂਕ ਦਾ ਪੁਰਾਣਾ ਮੁਲਾਜ਼ਮ ਸੀ ਜਿਹੜਾ ਕਈ ਸਾਲਾਂ ਤੋਂ ਰਿਟਾਇਰਡ ਹੋ ਚੁੱਕਿਆ ਸੀ। ਉਹਨੇ ਬਾਬਾ ਜੀ ਨੂੰ ਤੇ ਪਹਿਚਾਨ ਲਿਆ ਤੇ ਹੈਰਾਨ ਹੋ ਕੇ ਬੋਲੇ, ਇਹ ਸਾਡੇ ਪੁਰਾਣੇ ਚੇਅਰਮੈਨ ਨੇ, ਇਹੀ ਬੈਂਕ ਦੇ ਅਸਲ ਮਾਲਕ ਨੇ।
ਉਹਦੀ ਗੱਲ ਸੁਣ ਕੇ ਪੂਰੇ ਹਾਲ ਵਿੱਚ ਸਨਾਟਾ ਛਾ ਗਿਆ। ਕਲਾਰਾ, ਕੈਸ਼ੀਅਰ ਤੇ ਉਹ ਮਗਰੂਰ ਮੈਨੇਜਰ, ਸਭ ਦੀ ਅੱਖੀਆਂ ਵਿੱਚ ਡਰ ਤੇ ਖੌਫ ਸਾਫ਼ ਝਲਕ ਰਿਹਾ ਸੀ। ਮੈਨੇਜਰ ਹੜਹੜਾ ਕੇ ਖੜਾ ਹੋ ਗਿਆ ਤੇ ਬਾਹਰ ਭੱਜਿਆ। ਉਹਨੇ ਬਾਬਾ ਜੀ ਦੇ ਅੱਗੇ ਹੱਥ ਜੋੜ ਕੇ ਕਿਹਾ, ਸਰ ਮੈਂ ਨਹੀਂ ਜਾਣਦਾ ਸੀ, ਤੁਸੀਂ ਤਾਂ ਸਾਡੇ ਮਾਲਿਕ ਹੋ। ਬਾਬਾ ਜੀ ਥੱਕਿਆ ਤੇ ਮੁਸਕਰਾ ਕੇ ਬੋਲਿਆ, ਮਾਲਿਕ? ਜੇ ਮੈਂ ਮਾਲਿਕ ਹਾਂ ਤੇ ਇਹ ਇੱਜ਼ਤ ਕਿੱਥੇ ਸੀ ਜਦੋਂ ਮੈਂ ਆਮ ਬੁੱਢਾ ਲੱਗ ਰਿਹਾ ਸੀ। ਉਹਨੇ ਅੱਗੇ ਕਿਹਾ, ਯਾਦ ਰੱਖੋ, ਬੈਂਕ ਸਿਰਫ ਪੈਸਿਆਂ ਨਾਲ ਨਹੀਂ ਚੱਲਦਾ, ਇਹ ਇਨਸਾਨੀਅਤ ਨਾਲ ਚੱਲਦਾ ਹੈ। ਜੇ ਇੱਜ਼ਤ ਨਹੀਂ ਤਾਂ ਕੋਈ ਬੈਂਕ ਤੁਹਾਡੇ ਨਾਲ ਪਿਆਰ ਨਹੀਂ ਰੱਖੇਗਾ। ਮੈਨੇਜਰ ਨੂੰ ਸ਼ਰਮ ਨਾਲ ਪਸੀਨਾ ਆ ਗਿਆ। ਉਹਦੀ ਅੱਖੀਆਂ ਝੁਕ ਗਈਆਂ, ਪਰ ਬੈਂਕ ਵਿੱਚ ਮੌਜੂਦ ਸਾਰੇ ਲੋਕ ਤਾਲੀਆਂ ਵਜਾਉਣ ਲੱਗ ਗਏ। ਬਾਬਾ ਜੀ ਨੇ ਆਖਰੀ ਗੱਲ ਕਹੀ, ਯਾਦ ਰੱਖੋ, ਇੱਜ਼ਤ ਉਹਨੂੰ ਦਿੱਤੀ ਜਾਂਦੀ ਹੈ ਜੋ ਦੂਸਰਿਆਂ ਨੂੰ ਇੱਜ਼ਤ ਦਿੰਦਾ ਹੈ। ਤੇ ਦੋਸਤੋ, ਬੈਂਕ ਦਾ ਹਾਲ ਮੁਕੰਮਲ ਖਾਮੋਸ਼ ਸੀ। ਬਾਬਾ ਜੀ ਆਹਿਸਤਾ ਆਹਿਸਤਾ ਆਪਣੀ ਛੜੀ ਨਾਲ ਵਾਪਸ ਅੰਦਰ ਆ ਗਿਆ। ਉਹਨੇ ਆਪਣੇ ਸੈਕਟਰੀ ਨੂੰ ਬੁਲਾ ਤੇ ਕਿਹਾ, ਇਸ ਮੈਨੇਜਰ ਨੂੰ ਫੌਰੀ ਤੌਰ ਤੇ ਹਟਾ ਦੇਵੋ, ਕਿਉਂਕਿ ਜਿਹੜਾ ਮੁਲਾਜ਼ਮ ਆਮ ਇਨਸਾਨ ਨੂੰ ਇੱਜ਼ਤ ਨਹੀਂ ਦਿੰਦਾ ਉਹ ਸਾਡੇ ਅਦਾਰੇ ਵਿੱਚ ਰਹਿਣ ਦੇ ਲਾਇਕ ਨਹੀਂ। ਮੈਨੇਜਰ ਦਾ ਰੰਗ ਉੱਡ ਗਿਆ, ਪਰ ਝੁਕ ਕੇ ਮਾਫੀ ਮੰਗਦਾ ਰਿਹਾ, ਪਰ ਫੈਸਲਾ ਹੋ ਚੁੱਕਾ ਸੀ। ਬਾਬਾ ਜੀ ਨੇ ਗਾਹਕ ਵੱਲ ਵੇਖ ਕੇ ਕਿਹਾ, ਅੱਜ ਤੋਂ ਇਹ ਬੈਂਕ ਸਿਰਫ ਪੈਸਿਆਂ ਲਈ ਨਹੀਂ ਬਲਕਿ ਇਨਸਾਨੀਅਤ ਲਈ ਕੰਮ ਕਰੇਗਾ। ਹਰ ਬੰਦੇ ਨੂੰ ਉਹਦੀ ਇੱਜ਼ਤ ਮਿਲੇਗੀ ਜਿਹੜੀ ਇੱਕ ਇਨਸਾਨ ਦੇ ਨੂੰ ਹੋਣੀ ਚਾਹੀਦੀ ਹੈ। ਤਾਲੀਆਂ ਦੀ ਗੂੰਜ ਵਿੱਚ ਬਾਬਾ ਜੀ ਬਾਹਰ ਨਿਕਲ ਗਏ। ਲੋਕਾਂ ਦੀਆਂ ਅੱਖੀਆਂ ਵਿੱਚ ਉਸ ਬੁੱਢੇ ਮਾਲਿਕ ਲਈ ਇੱਜ਼ਤ ਤੇ ਪਿਆਰ ਸੀ ਜਿਹੜੀ ਦੌਲਤ ਦੇ ਬਾਵਜੂਦ ਆਜਜ਼ੀ ਨਾਲ ਜੀ ਰਿਹਾ ਸੀ। ਤੇ ਉਹ ਦਿਨ ਤੋਂ ਇਹ ਬੈਂਕ ਦੀ ਪਹਿਚਾਨ ਸਿਰਫ ਅਮੀਰ ਨਹੀਂ ਰਹੀ ਬਲਕਿ ਇਨਸਾਨੀਅਤ ਦੀ ਇੱਜ਼ਤ ਵੀ ਬਣ ਗਈ। ਤਾਂ ਦੋਸਤੋ, ਅਸਲ ਦੌਲਤ ਪੈਸਾ ਨਹੀਂ ਬਲਕਿ ਉਹ ਇੱਜ਼ਤ ਹੈ ਜਿਹੜੀ ਤੁਸੀਂ ਦੂਸਰਿਆਂ ਨੂੰ ਦਿੰਦੇ ਹੋ। ਇਨਸਾਨੀਅਤ ਉਹਦੀ ਹੀ ਬਚਦੀ ਹੈ ਜਦੋਂ ਤੁਸੀਂ ਆਮ ਬੰਦੇ ਨੂੰ ਵੀ ਖਾਸ ਸਮਝਣਾ ਸਿੱਖ ਲਵੋ। ਤੇ ਦੋਸਤੋ, ਉਮੀਦ ਕਰਦਾ ਹਾਂ ਅੱਜ ਦੀ ਕਹਾਣੀ ਤੋਂ ਤੁਸੀਂ ਸਬਕ ਵੀ ਲਵੋਗੇ, ਯਾਨੀ ਕਿ ਅਗਰ ਕਿਸੇ ਦੀ ਇੱਜ਼ਤ ਕਰਸੋ ਤਾਂ ਤੁਹਾਡੀ ਵੀ ਕੋਈ ਇੱਜ਼ਤ ਕਰਸੀ। ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਤੇ ਵੀਡੀਓ ਨੂੰ ਲਾਈਕ ਕਰਨਾ ਮਤ ਭੁੱਲੀਏ, ਔਰ ਇਹਦੇ ਨਾਲ ਹੀ ਕਮੈਂਟਸ ਵਿੱਚ ਆਪਣੀ ਚੰਗੀ ਰਾਏ ਤੇ ਔਰ ਇਹ ਮੈਨੂੰ ਜ਼ਰੂਰ ਦੱਸਣਾ ਹੈ ਕਿ ਅਗਲੀ ਵੀਡੀਓ ਕਿਸ ਟੌਪਿਕ ਤੇ ਬਣਾਈ ਜਾਵੇ। ਮਿਲਦੇ ਹਾਂ ਦੋਸਤੋ ਨਈ ਵੀਡੀਓ ਦੇ ਨਾਲ। ਅੱਲਾ ਹਾਫਿਜ਼।